अव्वल अल्लाह हमद सनाए जो मालक हर हर दा ते उसदा नाम चितारण वाला हर मैदान ना हरदा। ਮੀਆਂ ਸਾਹਿਬ ਦੇ ਜਿਹੜੇ ਸ਼ੇਰ ਨੇ ਪਬਲਿਕ ਦੇ ਵਿੱਚ ਉਹ ਜਿੰਨੇ ਕੋਟੇਸ਼ਨ ਬਣੇ ਸ਼ਾਇਦ ਹੀ ਪੰਜਾਬੀ ਦੇ ਕਿਸੇ ਹੋਰ ਸ਼ਾਇਰ ਨੂੰ ਇਹ ਇਜਾਜ਼ ਹਾਸਲ ਹੋਇਆ। ਜਿਨ੍ਹਾਂ ਲੋਕਾਂ ਨੂੰ ਪੰਜਾਬੀ ਦੇ ਬਹੁਤ ਘੱਟ ਵੀ ਕਲਾਸਿਕ ਸ਼ਾਇਰ ਯਾਦ ਨੇ ਉਹਨਾਂ ਵਿੱਚੋਂ ਵੀ ਉਹਨਾਂ ਨੂੰ ਸਭ ਤੋਂ ਜ਼ਿਆਦਾ ਮੀਆਂ ਸਾਹਿਬ ਦੇ ਸ਼ੇਰ ਯਾਦ ਨੇ। ਬਹੁਤ ਸਹੀ। ਮੈਂ ਜੇ ਆਪਣੀ ਗੱਲ ਕਰਾਂ, ਮੀਆਂ ਸਾਹਿਬ ਦੀ ਫਿਲਾਸਫੀ ਨੂੰ ਸਮਝਣ ਵਾਲੇ ਬਹੁਤ ਸਾਰੇ ਦੋਸਤ ਮੇਰੇ ਤੋਂ ਜ਼ਿਆਦਾ ਇੱਥੇ ਬੈਠੇ ਨੇ, ਜਵਾਜ਼ ਜਾਫਰੀ ਸਾਹਿਬ ਬੈਠੇ ਨੇ, ਹੋਰ ਵੀ ਬਹੁਤ ਲੋਕ ਨੇ। ਮੈਂ ਜੇ ਆਪਣੀ ਗੱਲ ਕਰਾਂ ਤੇ ਜਨਾਬ ਮੀਆਂ ਸਾਹਿਬ ਉਹ ਸ਼ਾਇਰ ਨੇ ਜਿਨ੍ਹਾਂ ਨੇ ਮੈਨੂੰ ਸ਼ੇਰ ਸਮਝਣਾ ਸਿਖਾਇਆ। ਮੈਂ ਮੀਆਂ ਸਾਹਿਬ ਨੂੰ ਪੜ੍ਹ ਕੇ ਇਹ ਸਿੱਖਿਆ ਕਿ ਸ਼ੇਰ ਨੂੰ ਸਮਝਣਾ ਕਿਸ ਤਰ੍ਹਾਂ, ਉਹਦੇ ਅੰਦਰ ਦੀ ਜਿਹੜੀ ਪਰਸਾਜ਼ੀ ਹੈ। ਬਸ ਜਿੰਨੇ ਦੌਰ 'ਚ ਮੇਰੀ ਸ਼ੇਰ ਦੀ ਤਰਬੀਅਤ ਹੋ ਰਹੀ ਸੀ ਜਾਂ ਮੈਂ ਸ਼ਾਇਰੀ ਉਲੂਮ ਪੜ੍ਹ ਰਿਹਾ ਸਾਂ, ਬਲਾਗਤ ਪੜ੍ਹ ਰਹੇ ਸੀ, ਬਦੀ ਪੜ੍ਹ ਰਹੇ ਸੀ, ਅਰੂਜ਼ ਪੜ੍ਹ ਰਹੇ ਸੀ, ਸਰਫ ਨਹਵ ਤੇ ਗਰਦਾਨਾ ਕਰ ਕਰਕੇ ਮਤਵੱਜੀ ਸੀ, ਉਦੋਂ ਮੈਨੂੰ ਸਮਝ ਆਈ ਕਿ ਬਹੁਤ ਜ਼ਰਾ ਜਿੰਨੀ ਗੱਲ ਜਿਹਨੂੰ ਅਸੀਂ ਬਹੁਤ ਉਹਦੀ ਟੈਕਨੀਕਲਿਟੀਜ਼ ਔਰ ਬਹੁਤ ਕੁਛ ਦੇਖਦੇ ਹਾਂ, ਉਹਦੇ 'ਚ ਜਿਹੜੇ ਬੁਨਿਆਦੀ ਤੌਰ 'ਤੇ ਲੋਕ ਸਮਝਦੇ ਨੇ ਸ਼ਾਇਦ ਅਸੀਂ ਪੰਜਾਬੀ ਸ਼ਾਇਰ ਹਾਂ ਜਾਂ ਪੰਜਾਬੀ ਲਿਖਣ ਵਾਲੇ ਹਾਂ, ਸਾਡਾ ਜ਼ਿਆਦਾ ਤਾਲੁਕ ਤਸਵੁਫ 'ਤੇ ਰਹਿੰਦਾ ਹੈ, ਜਾਂ ਕੋਈ ਹੀਰ ਪੜ੍ਹੇ ਤੋਂ ਕਹਿੰਦੇ ਜੀ ਡਰਾਮਾਈਅਤ 'ਤੇ ਰਹਿੰਦਾ ਔਰ ਇਹੋ ਜਿਹੀਆਂ ਚੀਜ਼ਾਂ 'ਤੇ। ਮੀਆਂ ਸਾਹਿਬ ਸ਼ਾਇਰਾਂ ਦੀ ਉਹ ਸਟੱਡੀ ਦੇ ਸ਼ਾਇਰ ਨੇ ਜਿਹੜੇ ਕਿ ਸ਼ੇਰੀ ਇਤਬਾਰ ਨਾਲ ਸ਼ਾਇਦ ਪੰਜਾਬੀ ਕਲਾਸਿਕ ਦੇ ਵਿੱਚੋਂ ਟੈਕਨੀਕਲਿਟੀ 'ਚ ਸਭ ਤੋਂ ਮਜ਼ਬੂਤ ਸ਼ਾਇਰ ਸਨ। ਉਹਦੇ ਤੇ ਉਹਨਾਂ ਨੇ ਸ਼ਾਇਰੀ ਦੀ ਉਹਦੇ ਤੇ ਲਿਖਿਆ ਜੀ। ਔਰ ਉਹ ਇਸ ਗੱਲ ਦਾ ਮੈਨੂੰ ਅਹਿਸਾਸ ਉਦੋਂ ਹੋਇਆ ਜਦੋਂ ਮੈਂ ਸੈਫ ਅਲ ਮਲੂਕ ਤੋਂ ਅੱਗੇ ਕਿਤਾਬਾਂ ਮੀਆਂ ਸਾਹਿਬ ਦੀਆਂ ਪੜ੍ਹੀਆਂ। ਉਹਨਾਂ ਨੇ ਸ਼ਾਇਰਾਂ ਵਾਸਤੇ ਵੀ ਕਿਤਾਬ ਲਿਖੀ ਹੈ, ਥੀਸਿਸ ਲਿਖੇ ਜਾ ਰਹੇ ਨੇ, ਲੇਕਿਨ ਦੋਸਤ ਸੈਫ ਅਲ ਮਲੂਕ ਤੋਂ ਅੱਗੇ ਨਹੀਂ ਵੱਧ ਰਹੇ। ਉਹਨਾਂ ਨੇ ਸ਼ਾਇਰਾਂ ਵਾਸਤੇ ਜਿਹੜੀ ਕਿਤਾਬ ਲਿਖੀ ਉਹ ਮਿਰਜ਼ਾ ਸਾਹਿਬਾਂ ਹੈ। ਤਜਨੀਸ ਇੱਕ ਚੀਜ਼ ਇਸਤੇਮਾਲ ਹੁੰਦੀ ਹੈ, ਤਕਰਾਰ ਇੱਕ ਹੁੰਦੀ ਹੈ। ਮਿਸਾਲ ਦੇ ਤੌਰ 'ਤੇ ਸ਼ੁਰੂ 'ਚ ਮੈਂ ਪੜ੍ਹਿਆ ਨਾ ਜੀ, ਇਹ ਅਵਲ ਅੱਲਾ ਹਮਦ ਸੁਨਾਈ ਜੋ ਮਾਲਕ ਹਰ ਹਰ ਦਾ, ਇਹ ਜਿਹੜਾ ਹਰ ਹਰ ਦਾ ਲਫ਼ਜ਼ ਹੈ ਮੇਰਾ ਖਿਆਲ ਪਹਿਲਾ ਸ਼ੇਰ ਹੈ ਸੈਫ ਅਲ ਮਲੂਕ ਦਾ। ਇਹ ਹਰ ਹਰ ਦਾ ਲਫ਼ਜ਼ ਪੂਰੀ ਸੈਫ ਅਲ ਮਲੂਕ 'ਚ ਚੱਲਦਾ। ਮੈਂ ਖੁਦ ਗਿਣੇ ਨੇ 50 ਤੋਂ ਜ਼ਿਆਦਾ ਦਫਾ ਇਹ ਲਫ਼ਜ਼ ਹਰ ਹਰ ਆਇਆ। ਹਾਲਾਂਕਿ ਹਰ ਇੱਕ ਵੀ ਕਿਹਾ ਜਾ ਸਕਦਾ ਸੀ ਨਾ, ਕੋਈ ਐਡਾ ਮਾਮਲਾ ਨਹੀਂ ਹੈਗਾ ਇਹਦੇ ਵਿੱਚ। ਲੇਕਿਨ ਤੁਸੀਂ ਉਹਨਾਂ ਦੀ ਜਿਹੜੀ ਤਕਰਾਰ ਲਫ਼ਜ਼ੀ ਦੀ ਜਿਹੜੀ ਸੈਂਸ ਹੈ ਉਹਨੂੰ ਤੁਸੀਂ ਸਮਝੋ ਕਿ ਉਹਨੇ ਕਿਸ ਤਰੀਕੇ ਦੇ ਨਾਲ, ਮਤਲਬ ਮਰਮਰ, ਇਹਨਾਂ ਨੇ ਪੜ੍ਹਿਆ ਮਰਮਰ ਇੱਕ ਬਣਾਵਣ ਸ਼ੀਸ਼ਾ, ਮਾਰ ਵਟਾ ਇੱਕ ਭਾਂਦੇ, ਮਰ ਕੇ ਵੀ ਕਹਿ ਸਕਦੇ ਸਨ, ਮਰ ਕੇ ਕਿਹੜਾ ਮਿਸਰਾ ਬੇਵਜ਼ਨ ਹੋ ਜਾਣਾ ਸੀ। ਲੇਕਿਨ ਉਹਨਾਂ ਨੇ ਸ਼ੀਸ਼ੇ ਦੇ ਮੁਤਬਾਦਲ ਲਫ਼ਜ਼ ਮਰਮਰ ਲਿਆਂਦਾ। ਮਤਲਬ ਮੈਨੂੰ ਇਹ ਸਮਝ ਆਉਂਦੀ ਜਦੋਂ ਅਸੀਂ ਸ਼ੇਰ 'ਤੇ ਜ਼ੋਰ ਪਾਉਂਦੇ ਹਾਂ ਨਾ, ਤੇ ਸਮਝ ਆਉਂਦੀ ਹੈ ਕਿ ਉਹਨਾਂ ਨੇ ਇੱਕ ਲਫ਼ਜ਼ ਤਕਰਾਰ ਲਿਆ ਕੇ ਉਹਨਾਂ ਨੇ ਸ਼ੇਰ 'ਚ ਦੂਸਰੇ ਮਾਨੀ ਪੈਦਾ ਕਰ ਲਏ। ਮਤਲਬ ਇੱਕ ਤੇ ਮਤਲਬ ਮੈਨੂੰ ਸਮਝ ਆਉਂਦਾ ਕਿ ਉਹ ਕਿ ਮਰ ਕੇ ਬਹੁਤ ਕੋਸ਼ਿਸ਼ ਕਰਕੇ ਇੱਕ ਲੋਕ ਸ਼ੀਸ਼ਾ ਬਣਾਉਂਦੇ ਨੇ, ਇੱਕ ਲੋਕ ਇਹ ਸਲਾਹੀਅਤ ਰੱਖਦੇ ਨੇ ਕਿ ਉਹ ਮਰਮਰ ਨੂੰ ਸ਼ੀਸ਼ਾ ਬਣਾ ਲੈਂਦੇ ਨੇ, ਔਰ ਫਿਰ ਉਸ ਮਰਮਰ ਦੇ ਲਫ਼ਜ਼ ਨਾਲ ਉਹਨੇ ਵੱਟੇ ਦਾ ਲਫ਼ਜ਼ ਲਿਆਂਦਾ। ਇਹ ਉਹ ਚੀਜ਼ਾਂ, ਉਹ ਟੈਕਨੀਕਲ ਨੇ ਜਿਨ੍ਹਾਂ ਦੇ ਉੱਤੇ ਦੂਸਰੇ ਜ਼ੁਬਾਨਾਂ ਵਾਲੇ, ਫਾਰਸੀ ਵਾਲੇ, ਉਰਦੂ ਵਾਲੇ ਬਹੁਤ ਮਾਣ ਕਰਦੇ ਨੇ ਵੀ ਉਹਨੇ ਪੂਰਾ ਮਰਸੀਆ ਲਿਖਿਆ, ਉਹਨੇ ਨੁਕਤਾ ਨਹੀਂ ਆਉਣ ਦਿੱਤਾ, ਉਹਨੇ ਪੂਰੀ ਨਜ਼ਮ ਜੁਦਾਈ 'ਤੇ ਲਿਖ ਦਿੱਤੀ, ਉਹਨੇ ਲਿਪਸ ਨਹੀਂ ਟੱਚ ਹੋਣ ਦਿੱਤੇ। ਵਾਸਿਫ ਸ਼ਫਤੈਨ ਅਸੀਂ ਇਹਨੂੰ ਕਹਿੰਦੇ ਹਾਂ ਸ਼ਾਇਰੀ 'ਚ, ਪਤਾ ਸਾਰੇ ਦੋਸਤ ਬੈਠੇ ਨੇ। ਸੋ ਇਹ ਉਹ ਚੀਜ਼ਾਂ ਜਿਹੜੀਆਂ ਮੀਆਂ ਸਾਹਿਬ ਦੇ ਕਲਾਮ 'ਚ ਹਾਲੇ ਦਰਿਆਫਤ ਨਹੀਂ ਹੋਈਆਂ। ਮੈਂ ਇੱਕ ਬਹੁਤ ਸੀਨੀਅਰ ਸ਼ਾਇਰ ਨੂੰ ਪੁੱਛਿਆ ਕਿ ਤੈਨੂੰ ਪਤਾ ਹੈ ਸ਼ਾਮ ਪਈ ਬਿਨ ਸ਼ਾਮ ਮੁਹੰਮਦ 'ਚ ਦੂਸਰਾ ਸ਼ਾਮ, ਉਹਨੂੰ ਨਹੀਂ ਸੀ ਪਤਾ। ਤਾਂ ਤੁਸੀਂ ਹਿਸਾਬ ਲਾਓ ਕਿ ਸਾਡੇ ਸੂਝਵਾਨਾਂ ਨੂੰ ਅਸੀਂ ਥੀਸਿਸ ਤੇ ਥੀਸਿਸ ਲਿਖੇ ਜਾ ਰਹੇ ਹਾਂ, ਅਜੇ ਤੱਕ ਅਸੀਂ ਆਪਣੇ ਬਾਬੇ ਦਰਿਆਫਤ ਹੀ ਨਹੀਂ ਕਰ ਪਾਏ, ਸਾਨੂੰ ਸਮਝ ਨਹੀਂ ਆਈ। ਮੈਂ ਚੁੱਕੇ ਇੱਥੇ ਆਉਣਾ ਸੀ, ਮੈਂ ਆਉਣ ਤੋਂ ਪਹਿਲੇ ਨਾ ਜਲਦੀ ਉਹ ਦੇਖ ਰਿਹਾ ਸੀ ਜਿਹੜੇ ਮੀਆਂ ਸਾਹਿਬ ਦੀ ਜਿਹੜੀ ਤਜਨੀਸ ਦੀ ਜਿਹੜੀ ਕਿਤਾਬ ਹੈਗੀ ਹੈ ਮਿਰਜ਼ਾ ਸਾਹਿਬਾਂ ਦੇ ਵਿੱਚ ਨਾ, ਤੇ ਤੁਸੀਂ ਮਿਸਰੇ ਦੇਖੋ ਤੇ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਅਰੇਂਜ ਕਰ ਦਿੱਤਾ ਕਿ ਅਸ਼ਕੇ ਆਖੇ ਆਸੂ ਇਸ਼ਕ ਆਸ਼ਕਾਂ ਦੇ ਮਾਸ਼ੂਕ ਜਿੰਨਾ ਖੁਰਸੰਦ ਕੀਤਾ, ਤੇ ਬੰਦ ਪਰੀਤ ਦੀ ਤੰਦ ਬੰਦਾ ਪੰਦ ਸੁਣਨ ਥੀ ਕੰਨ ਨੂੰ ਬੰਦ ਕੀਤਾ,
ਤੇ ਪਿੰਡ ਪੰਡ ਖੜੀ ਉਹਨਾਂ ਪਾਂਦੀਆਂ ਨੇ ਜਿੰਨਾ ਇਸ਼ਕ ਦੇ ਪੰਧ ਤੇ ਪੰਧ ਕੀਤਾ ਹੈ ਨਾ ਜੀ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਇਹ ਉਹ ਤਕਰਾਰੇ ਲਫ਼ਜ਼ੀ ਹੈ, ਔਰ ਇਹ ਕੋਈ ਇੱਕ ਦੋ ਮਿਸਰਿਆਂ 'ਚ ਨਹੀਂ ਹੈਗੀ। ਇਹ ਪੂਰੀ ਦੀ ਪੂਰੀ ਕਿਤਾਬ ਮੈਨੂੰ ਲੱਗਦਾ ਹੈ ਤੇ ਕੰਮ ਹੋਣਾ ਚਾਹੀਦਾ। ਸਾਡੇ ਜਿਹੜੇ ਥੀਸਿਸ ਛਪੇ ਵੀ ਨੇ 1.5-2 ਸਫ਼ੇ ਤੋਂ ਜ਼ਿਆਦਾ ਮਿਰਜ਼ਾ ਸਾਹਿਬਾਂ ਤੇ ਗੱਲ ਨਹੀਂ ਹੋਈ। ਲੋਕਾਂ ਨੇ ਸਿਰਫ ਇਹ ਸਮਝਿਆ ਕਿ ਮਿਰਜ਼ਾ ਸਾਹਿਬਾਂ ਕੋਈ ਕਿੱਸਾ ਸੀ। ਪੂਰੀ ਦੀ ਪੂਰੀ ਕਿਤਾਬ ਪੰਜਾਬੀ ਸ਼ਾਇਰੀ ਜਿਨ੍ਹਾਂ ਨੇ ਕਰਨੀ ਹੈ, ਮੇਰੇ ਖਿਆਲ 'ਚ ਉਹਨਾਂ ਦੇ ਸਿਲੇਬਸ 'ਚ ਹੋਣੀ ਚਾਹੀਦੀ ਹੈ। ਇੰਨੀ ਅਹਿਮ ਕਿਤਾਬ ਹੈ। 2 ਸ਼ਾਇਰ ਤੇ ਪੰਜਾਬੀ ਦੇ ਜਿਨ੍ਹਾਂ ਨਾਲ ਅਸੀਂ ਬਹੁਤ ਜ਼ਿਆਦਾ ਤਕਨੀਕ ਦੇ ਇਤਬਾਰ ਨਾਲ ਜ਼ਿਆਦਤੀ ਕੀਤੀ। ਉਹਨਾਂ 'ਚ ਇੱਕ ਫਜ਼ਲ ਸ਼ਾਹ ਨਵਾਂਕੋਟੀ ਨੇ, ਇੱਕ ਮੀਆਂ ਸਾਹਿਬ ਨੇ। ਸਾਨੂੰ ਸਮਝ ਨਹੀਂ ਆਈ ਕਿ ਸਾਡੇ ਵੱਡੇ ਉਹ ਕੰਮ ਉਦੋਂ ਕਰ ਗਏ ਸਨ ਜਿਨ੍ਹਾਂ ਤੇ ਅਸੀਂ ਅੱਜ ਮਾਣ ਕਰਦੇ ਫਿਰਦੇ ਹਾਂ ਦੂਸਰੇ ਸ਼ਹਿਰਾਂ ਦੇ ਨਾਂ ਲੈ ਲੈ ਕੇ, ਕਿ ਫਲਾਣੇ ਨੇ ਡਰਾਮਾਈਅਤ ਦਾ ਬਹੁਤ ਵੱਡਾ ਜੀਨ ਸੀ, ਫਲਾਣਾ ਬੰਦਾ ਉਹ ਜਿਹੜਾ ਪੰਜਾਬੀ ਦਾ ਸ਼ੈਕਸਪੀਅਰ ਸੀ, ਉਹਨੂੰ ਕਿਸੇ ਨੇ ਇਹ ਨਾ ਕਿਹਾ ਕਿ ਸ਼ੈਕਸਪੀਅਰ ਪੰਜਾਬੀ ਦਾ ਵਾਰਿਸ ਹੈ। ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਹੀ, ਮਤਲਬ ਕਿ ਅਸੀਂ ਜਿਨ੍ਹਾਂ ਤੇ ਮਾਣ ਕਰਦੇ ਫਿਰਨੇ ਆ, ਸਾਨੂੰ ਸਾਡਾ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਹੈ ਉਹ ਇਹ ਵੇ ਕਿ ਸਾਡੇ ਵੱਡਿਆਂ ਨੇ ਉਹ ਕੰਮ ਹੋਣ ਤੋਂ ਬਹੁਤ ਪਹਿਲੇ ਕਰ ਲਿਆ। ਕਿੰਨੇ ਲੋਕਾਂ ਨੇ ਤੇ ਗੈਰ ਮਨਕੂਤ ਜਾਂ ਮੁਖਤਲਿਫ ਸਨਅਤਾਂ ਦੀ ਗੱਲ ਕਰਦੇ ਹੋਏ ਇਹ ਦੱਸਿਆ ਕਿ ਉਹਨੇ ਐਹਸਨੁਲ ਕਸਸ ਦੇ ਵਿੱਚ ਸੂਫੀ ਉਹਨੇ ਬਗੈਰ ਨੁਕਤੇ ਤੋਂ ਜਿਹੜਾ ਪੰਜਾਬੀ ਦੇ ਵਿੱਚ ਖੱਤ ਲਿਖਿਆ ਉਹ ਪੜ੍ਹਨ ਨਾਲ ਤਾਲੁਕ ਰੱਖਦਾ। ਉਹਦੇ 'ਚ ਉਹਨੇ ਕਿਸ ਤਰੀਕੇ ਦੇ ਨਾਲ, ਔਰ ਮੀਆਂ ਸਾਹਿਬ ਦਾ ਤੇ ਇਹ ਕਮਾਲ ਸੀ ਕਿ ਉਹਨਾਂ ਨੇ ਫਾਰਸੀ ਲਫ਼ਜ਼ ਨੂੰ ਚੁੱਕਿਆ ਔਰ ਉਹਨੂੰ ਪੰਜਾਬੀ ਕਰ ਲਿਆ, ਉਹਦੇ ਨਾਲ ਪੰਜਾਬੀ ਤਸਰਫ ਕਰਕੇ। ਉਹਨਾਂ ਨੇ ਹਿੰਦੀ ਲਫ਼ਜ਼ ਚੁੱਕਿਆ ਔਰ ਉਹਨੂੰ ਇਸ ਤਰ੍ਹਾਂ ਵਰਤ ਲਿਆ, ਉਹਨੂੰ ਸ਼ਾਮ ਪਈ ਬਿਨ ਉਸ ਤਰ੍ਹਾਂ ਸ਼ਾਮ ਅਗਰ ਆਂਦਾ ਤੇ ਸ਼ਾਇਦ ਇਸ ਤਰ੍ਹਾਂ ਨਹੀਂ ਸੀ ਸਮਝ ਆਣੀ। ਲੇਕਿਨ ਉਹਨਾਂ ਨੇ ਪੰਜਾਬੀ ਦੇ ਸ਼ਾਮ ਦੇ ਨਾਲ ਇਸ ਲਫ਼ਜ਼ ਨੂੰ ਸਿਰਫ ਇਸ ਵਾਸਤੇ ਰਲਾਇਆ ਕਿ ਉਹਨਾਂ ਨੇ ਦੱਸਿਆ ਕਿ ਮੈਂ ਇਹਨੂੰ ਪੰਜਾਬੀ ਕਰ ਸਕਦਾ, ਔਰ ਇਹੀ ਸ਼ਾਇਰ ਦੀ ਵਡਿਆਈ ਹੈ। ਔਰ ਮੈਂ ਤੇ ਇਹ ਸਮਝਦਾ ਵਾਂ ਕਿ ਅਗਰ ਮੈਨੂੰ ਵੀ ਸ਼ਾਇਰੀ ਦਾ ਫਨ ਜਿਹੜਾ ਉਹ ਮੀਆਂ ਸਾਹਿਬ ਦੀ ਵਜ੍ਹਾ ਤੋਂ ਆਇਆ ਤੇ ਸ਼ਾਇਦ ਬਾਕੀ ਦੋਸਤਾਂ ਨੂੰ ਵੀ ਇਹ ਬਹੁਤ ਜ਼ਿਆਦਾ, ਮੇਰੇ ਜਿਹੜੇ ਨਵੇਂ ਲਿਖਣ ਵਾਲੇ ਜਿਹੜੇ ਦੋਸਤ ਨੇ, ਮੀਆਂ ਸਾਹਿਬ ਦਾ ਇਹ ਅਹਿਸਾਨ ਹੈ ਪੰਜਾਬੀ ਸ਼ਾਇਰਾਂ ਵਾਸਤੇ ਕਿ ਉਹਨਾਂ ਨੇ ਪੰਜਾਬੀ ਜ਼ੁਬਾਨ ਦਾ ਮਿਰਜ਼ਾ ਸਾਹਿਬਾਂ ਦੀ ਸ਼ਕਲ ਦੇ ਵਿੱਚ, ਔਰ ਜਿਹੜੇ ਦੂਸਰੇ ਉਹਨਾਂ ਦੇ ਬਹੁਤ ਸਾਰੇ ਸ਼ੇਰ ਸੈਫੁਲ ਮਲੂਕ ਦੇ ਵਿੱਚ ਵੀ ਨੇ, ਉਹਨਾਂ ਨੇ ਪੰਜਾਬੀ ਜ਼ੁਬਾਨ ਦਾ ਇੱਕ ਸਿਲੇਬਸ ਮੁਤਅੱਯਨ ਕੀਤਾ। ਉਹਨੂੰ ਦਰਿਆਫਤ ਕਰਨ ਦੀ ਜ਼ਰੂਰਤ ਹੈ।